ਡੈਮੋਕ੍ਰੈਟਿਕ ਜਿਹੜੀ ਨੈਸ਼ਨਲ ਕਮੇਟੀ ਆ, ਉਹਨਾਂ ਨੇ ਆਟੋਪਸੀ ਰਿਪੋਰਟ 2024 'ਚ ਵੀ ਕਿਉਂ ਲਾਸ ਹੋਇਆ ਕਮਲਾ ਹੈਰਿਸ ਦਾ, ਉਹ ਜਿਹੜੀ ਰਿਲੀਜ਼ ਕੀਤੀ ਆ। ਉਹਦੇ ਵਿੱਚ ਉਹਨੇ ਮੋਸਟਲੀ ਬਲੇਮ ਜਿਹੜਾ ਆ, ਉਹ ਬਾਈਡਨ ਦੇ ਉੱਤੇ ਹੀ ਦਿੱਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਦੋਂ ਡਰੌਪ ਆਊਟ ਕਰ ਗਏ ਤੇ ਉਹਨਾਂ ਨੇ ਪੋਜੀਸ਼ਨ ਨਹੀਂ ਕੀਤਾ ਕਿਸ ਤਰ੍ਹਾਂ ਜਿਹੜਾ ਕਮਲਾ ਹੈਰਿਸ ਨੂੰ ਜਿਹੜਾ ਅੱਗੇ ਜਿਤਾਇਆ ਜਾ ਸਕੇ। ਸੋ ਕਾਫੀ ਪੁਆਇੰਟ ਉਹਦੇ ਵਿੱਚ ਅੱਜ ਨਿਊਯਾਰਕ ਟਾਈਮ ਨੇ ਵੀ ਉਹ ਰਿਪੋਰਟ ਛਾਪੀ ਹੈਗੀ ਆ। ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਕਮਲਾ ਹੈਰਿਸ ਦੀ ਕੈਂਪੇਨ ਆ, ਉਹਨਾਂ ਨੇ ਬਾਈਡਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਸੋ ਉਹ ਵੀ ਇੱਕ ਜਿਹੜਾ ਰੀਜ਼ਨ ਸੀਗਾ। ਇੱਕ ਰੀਜ਼ਨ ਇਹ ਵੀ ਆ ਰਿਹਾ ਭਈ ਇਜ਼ਰਾਈਲ ਜਾਂ ਗਾਜ਼ਾ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਜਿਹੜੇ ਸਪੋਰਟਰ ਸੀ ਬਾਈਡਨ ਹੈਰਿਸ ਦੇ, ਉਹ ਪਿੱਛੇ ਹਟ ਗਏ ਸੀ। ਇਸ ਕਰਕੇ ਜਿਹੜੇ ਉਹ ਉਹਨਾਂ ਦੇ ਪੈਕ ਵਗੈਰਾ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਬਹੁਤ ਸਾਰੇ ਜਿਹੜੇ ਲੋਕ ਆ, ਉਹ ਇਹ ਕਹਿ ਰਹੇ ਆ ਡੈਮੋਕ੍ਰੇਟ ਭਈ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ, ਇਹਨਾਂ ਨੇ ਟਰੰਪ ਦੇ ਅਗੇਂਸਟ ਜਿਹੜੇ ਆਪਣੇ ਡਿਸੀਜਨ ਸੋਲਿਡ ਨਹੀਂ ਲਾਏ, ਜਦੋਂ ਇਹਨਾਂ ਦੇ ਕੋਲ ਬਾਈਡਨ ਉਹਨਾਂ ਦੀ ਪ੍ਰੈਜ਼ੀਡੈਂਸੀ ਸੀ। ਸੋ ਕਾਫੀ ਕੁਝ ਜਿਹੜੇ ਕਾਫੀ ਪੁਆਇੰਟ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਲਿਖੇ ਹੈਗੇ। ਜੀ। ਡੈਮੋਕ੍ਰੈਟਿਕ ਜਿਹੜੀ ਨੈਸ਼ਨਲ ਕਮੇਟੀ ਆ, ਉਹਨਾਂ ਨੇ ਆਟੋਪਸੀ ਰਿਪੋਰਟ 2024 'ਚ ਵੀ ਕਿਉਂ ਲਾਸ ਹੋਇਆ ਕਮਲਾ ਹੈਰਿਸ ਦਾ, ਉਹ ਜਿਹੜੀ ਰਿਲੀਜ਼ ਕੀਤੀ ਆ। ਉਹਦੇ ਵਿੱਚ ਉਹਨੇ ਮੋਸਟਲੀ ਬਲੇਮ ਜਿਹੜਾ ਆ, ਉਹ ਬਾਈਡਨ ਦੇ ਉੱਤੇ ਹੀ ਦਿੱਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਦੋਂ ਡਰੌਪ ਆਊਟ ਕਰ ਗਏ ਤੇ ਉਹਨਾਂ ਨੇ ਪੋਜੀਸ਼ਨ ਨਹੀਂ ਕੀਤਾ ਕਿਸ ਤਰ੍ਹਾਂ ਜਿਹੜਾ ਕਮਲਾ ਹੈਰਿਸ ਨੂੰ ਜਿਹੜਾ ਅੱਗੇ ਜਿਤਾਇਆ ਜਾ ਸਕੇ। ਸੋ ਕਾਫੀ ਪੁਆਇੰਟ ਉਹਦੇ ਵਿੱਚ ਅੱਜ ਨਿਊਯਾਰਕ ਟਾਈਮ ਨੇ ਵੀ ਉਹ ਰਿਪੋਰਟ ਛਾਪੀ ਹੈਗੀ ਆ। ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਕਮਲਾ ਹੈਰਿਸ ਦੀ ਕੈਂਪੇਨ ਆ, ਉਹਨਾਂ ਨੇ ਬਾਈਡਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਸੋ ਉਹ ਵੀ ਇੱਕ ਜਿਹੜਾ ਰੀਜ਼ਨ ਸੀਗਾ। ਇੱਕ ਰੀਜ਼ਨ ਇਹ ਵੀ ਆ ਰਿਹਾ ਭਈ ਇਜ਼ਰਾਈਲ ਜਾਂ ਗਾਜ਼ਾ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਜਿਹੜੇ ਸਪੋਰਟਰ ਸੀ ਬਾਈਡਨ ਹੈਰਿਸ ਦੇ, ਉਹ ਪਿੱਛੇ ਹਟ ਗਏ ਸੀ। ਇਸ ਕਰਕੇ ਜਿਹੜੇ ਉਹ ਉਹਨਾਂ ਦੇ ਪੈਕ ਵਗੈਰਾ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਬਹੁਤ ਸਾਰੇ ਜਿਹੜੇ ਲੋਕ ਆ, ਉਹ ਇਹ ਕਹਿ ਰਹੇ ਆ ਡੈਮੋਕ੍ਰੇਟ ਭਈ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ, ਇਹਨਾਂ ਨੇ ਟਰੰਪ ਦੇ ਅਗੇਂਸਟ ਜਿਹੜੇ ਆਪਣੇ ਡਿਸੀਜਨ ਸੋਲਿਡ ਨਹੀਂ ਲਾਏ, ਜਦੋਂ ਇਹਨਾਂ ਦੇ ਕੋਲ ਬਾਈਡਨ ਉਹਨਾਂ ਦੀ ਪ੍ਰੈਜ਼ੀਡੈਂਸੀ ਸੀ। ਸੋ ਕਾਫੀ ਕੁਝ ਜਿਹੜੇ ਕਾਫੀ ਪੁਆਇੰਟ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਲਿਖੇ ਹੈਗੇ। ਜੀ। ਡੈਮੋਕ੍ਰੈਟਿਕ ਜਿਹੜੀ ਨੈਸ਼ਨਲ ਕਮੇਟੀ ਆ, ਉਹਨਾਂ ਨੇ ਆਟੋਪਸੀ ਰਿਪੋਰਟ 2024 'ਚ ਵੀ ਕਿਉਂ ਲਾਸ ਹੋਇਆ ਕਮਲਾ ਹੈਰਿਸ ਦਾ, ਉਹ ਜਿਹੜੀ ਰਿਲੀਜ਼ ਕੀਤੀ ਆ। ਉਹਦੇ ਵਿੱਚ ਉਹਨੇ ਮੋਸਟਲੀ ਬਲੇਮ ਜਿਹੜਾ ਆ, ਉਹ ਬਾਈਡਨ ਦੇ ਉੱਤੇ ਹੀ ਦਿੱਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਦੋਂ ਡਰੌਪ ਆਊਟ ਕਰ ਗਏ ਤੇ ਉਹਨਾਂ ਨੇ ਪੋਜੀਸ਼ਨ ਨਹੀਂ ਕੀਤਾ ਕਿਸ ਤਰ੍ਹਾਂ ਜਿਹੜਾ ਕਮਲਾ ਹੈਰਿਸ ਨੂੰ ਜਿਹੜਾ ਅੱਗੇ ਜਿਤਾਇਆ ਜਾ ਸਕੇ। ਸੋ ਕਾਫੀ ਪੁਆਇੰਟ ਉਹਦੇ ਵਿੱਚ ਅੱਜ ਨਿਊਯਾਰਕ ਟਾਈਮ ਨੇ ਵੀ ਉਹ ਰਿਪੋਰਟ ਛਾਪੀ ਹੈਗੀ ਆ। ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਕਮਲਾ ਹੈਰਿਸ ਦੀ ਕੈਂਪੇਨ ਆ, ਉਹਨਾਂ ਨੇ ਬਾਈਡਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਸੋ ਉਹ ਵੀ ਇੱਕ ਜਿਹੜਾ ਰੀਜ਼ਨ ਸੀਗਾ। ਇੱਕ ਰੀਜ਼ਨ ਇਹ ਵੀ ਆ ਰਿਹਾ ਭਈ ਇਜ਼ਰਾਈਲ ਜਾਂ ਗਾਜ਼ਾ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਜਿਹੜੇ ਸਪੋਰਟਰ ਸੀ ਬਾਈਡਨ ਹੈਰਿਸ ਦੇ, ਉਹ ਪਿੱਛੇ ਹਟ ਗਏ ਸੀ। ਇਸ ਕਰਕੇ ਜਿਹੜੇ ਉਹ ਉਹਨਾਂ ਦੇ ਪੈਕ ਵਗੈਰਾ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਬਹੁਤ ਸਾਰੇ ਜਿਹੜੇ ਲੋਕ ਆ, ਉਹ ਇਹ ਕਹਿ ਰਹੇ ਆ ਡੈਮੋਕ੍ਰੇਟ ਭਈ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ, ਇਹਨਾਂ ਨੇ ਟਰੰਪ ਦੇ ਅਗੇਂਸਟ ਜਿਹੜੇ ਆਪਣੇ ਡਿਸੀਜਨ ਸੋਲਿਡ ਨਹੀਂ ਲਾਏ, ਜਦੋਂ ਇਹਨਾਂ ਦੇ ਕੋਲ ਬਾਈਡਨ ਉਹਨਾਂ ਦੀ ਪ੍ਰੈਜ਼ੀਡੈਂਸੀ ਸੀ। ਸੋ ਕਾਫੀ ਕੁਝ ਜਿਹੜੇ ਕਾਫੀ ਪੁਆਇੰਟ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਲਿਖੇ ਹੈਗੇ। ਜੀ।